ਫਰਜ਼ ਕੀਤਾ ਅਸੀਂ ਪਾਕਿਸਤਾਨ ਵਿੱਚ ਮਤਲਬ ਮੈਂ ਇਹਦੇ 'ਤੇ ਗਿਆ ਕੋਈ ਕੰਟਰੈਕਟ ਸਿਵਲ ਵਰਕਸ ਦਾ ਲੈਣ ਚਲਾ ਗਿਆ ਜੀ। ਉਹਨਾਂ ਨੇ ਮੈਨੂੰ ਕੋਈ ਕੰਟਰੈਕਟ ਅਲਾਟ ਹੋ ਗਿਆ, ਉਹਦਾ ਵਰਕ ਆਰਡਰ ਮਿਲ ਗਿਆ। ਪਹਿਲੀ ਤਾਂ ਗੱਲ ਵਰਕ ਆਰਡਰ ਤਾਂ ਬਹੁਤ ਬਾਅਦ ਦੇ ਵਿੱਚ ਮਿਲਦੇ ਆ, ਇਹ ਅਖਬਾਰ ਇਸ਼ਤਿਹਾਰ ਵਗੈਰਾ ਇਹ ਸਭ ਬਾਅਦ ਵਿੱਚ ਹੁੰਦਾ। ਪਹਿਲੇ ਠੇਕੇ ਅਲਾਟ ਹੋ ਜਾਂਦੇ ਆ, ਉਹ ਮਿਲੀ ਭਗਤ ਨਾਲ ਸਭ ਕੁਝ ਹੋ ਜਾਂਦਾ ਪਹਿਲੇ। ਇਹ ਜਿੰਨੀ ਟੈਂਡਰਿੰਗ ਅਤੇ ਫਲਾਣਾ ਧਮਕਾਣਾ ਲਾਇਆ ਨਾ, ਇਹ ਬਕਵਾਸ ਆ। ਫਰਜ਼ ਕੀਤਾ ਮੈਂ ਇੱਕ ਇਦਾਰੇ ਨਾਲ ਇਨਵੈਸਟਮੈਂਟ ਕਰਾਈ ਹੋਈ ਆ, ਉਸ ਇਦਾਰੇ ਨੇ ਜਿਹੜਾ ਮੈਨੂੰ ਕੰਮ ਦਿੱਤਾ, ਮੈਂ ਉੱਥੇ ਆਲਰੇਡੀ ਕੰਮ ਕਰ ਰਿਹਾ। ਕੋਈ ਵੀ ਨਵਾਂ ਕੰਮ ਹੈਗਾ ਮੈਨੂੰ ਕਹਿਣਗੇ ਯਾਰ ਕਰ ਲਾ, ਮੈਂ ਸ਼ੁਰੂ ਕਰ ਦੇਣਾ। ਬਾਅਦ ਵਿੱਚ ਉਹਦਾ ਅਖਬਾਰ ਇਸ਼ਤਿਹਾਰ ਦਈਏ ਉਹ ਬਾਅਦ 'ਚ ਆਪੇ ਕਰਾਉਂਦੇ ਰਹੋਗੇ। ਮੈਨੂੰ ਮੇਰਾ ਕੰਮ ਜਦੋਂ ਤੱਕ ਉਹ ਮਤਲਬ ਉਹਨਾਂ ਦਾ ਉਹ ਪ੍ਰੋਸੈਸ ਉੱਧਰੋਂ ਹੋਣਾ ਨਾ, ਅਤੇ ਇੱਧਰੋਂ ਕੰਮ ਸਾਰਾ ਹੋਇਆ ਪਿਆ ਹੋਣਾ। ਇਹ ਤਰੀਕਾਕਾਰ ਹੁੰਦਾ। ਹੁਣ ਇਹ ਇਦਾਰੇ ਪਾਕਿਸਤਾਨ ਦੇ ਜਿੰਨੇ ਵੀ ਹੈ ਇਹ ਪਰਸੈਂਟੇਜ ਲੈਂਦੇ ਆ 32%, ਯਾਨੀ ਕਿ 32-34% ਲੈਂਦੇ ਆ। ਫਰਜ਼ ਕੀਤਾ ਕਿ ਇੱਕ ਰੋਡ ਬਣਨਾ, ਉਹਦੇ 100 ਰੁਪਇਆ ਉਸ ਰੋਡ ਦਾ 100 ਰੁਪਇਆ ਅਲਾਟ ਹੋਇਆ। 32 ਰੁਪਏ ਤਾਂ ਬਾਹਰੋਂ ਬਾਹਰ ਇਹਨਾਂ ਨੂੰ ਚਲੇ ਜਾਣੇ ਆ। ਉਹਦੇ ਵਿੱਚ ਟੈਕਸ ਹੋ ਗਿਆ, ਜਿਹੜਾ ਵਿਦ ਹੋਲਡਿੰਗ ਟੈਕਸ ਹੋ ਗਿਆ, ਰਿਟੈਂਸ਼ਨ ਮਨੀ ਹੋ ਗਈ 2%, ਇਹ ਕੱਢ ਕੇ ਮਤਲਬ 22-23% ਇਹ ਲੈ ਲੈਂਦੇ ਆ। ਹੁਣ 100 ਦੇ ਵਿੱਚੋਂ ਟੋਟਲ 32% ਚਲਾ ਗਿਆ ਸਾਈਡ 'ਤੇ। ਹੁਣ ਮੈਨੂੰ ਇਹ ਦੱਸੋ ਵੀ ਬਾਕੀ 68% ਨਾਲ ਮੈਂ ਰੋਡ ਵੀ ਪਾਉਣਾ 68 ਰੁਪਈਆ ਨਾਲ, ਮੈਂ ਆਪ ਵੀ ਪੈਸੇ ਬਚਾਉਣੇ, ਮੈਂ ਲੇਬਰ ਨੂੰ ਵੀ ਦੇਣੇ, ਮੈਂ ਮਟੀਰੀਅਲ ਵੀ ਅਰੇਂਜ ਕਰਨਾ, ਅਤੇ ਮੈਂ ਕੀ ਖਾਕ ਵੀ ਉਹ ਕਰਨਾ ਕੰਮ ਚੰਗਾ। ਸਾਡੇ ਰੋਡ ਕਿਉਂ ਟੁੱਟ ਜਾਂਦੀਆਂ? ਗੋਰਿਆਂ ਦੀਆਂ ਖੜੀਆਂ ਬਿਲਡਿੰਗਾਂ ਜਿਹੜੀਆਂ ਉਹ ਅੱਜ 75 ਸਾਲ ਦਾ ਉਹਨਾਂ ਨੂੰ ਗਿਆ ਨੂੰ ਹੋ ਗਿਆ, ਉਹ ਪਿਛਲੇ ਯਾਨੀ ਕਿ 200 ਸਾਲ ਤੋਂ ਖੜੀਆਂ। ਇਸ ਤਰ੍ਹਾਂ ਲਾ ਲਓ ਜਿਹੜੀ ਵੀ ਕੰਸਟਰਕਸ਼ਨ ਗੋਰੇ ਦੇ ਦੌਰ 'ਚ ਇੱਥੇ ਹੋਈ ਆ, ਉਹ ਅੱਜ ਵੀ ਮਜ਼ਬੂਤ ਸਾਡੀ ਨਵੀਂ ਕੰਸਟਰਕਸ਼ਨ ਤੋਂ ਕਈ ਗੁਣਾ ਮਜ਼ਬੂਤ ਹਾਲਤ ਦੇ ਵਿੱਚ ਖੜੀ ਆ। ਵਜ੍ਹਾ ਇਹ ਹੈ ਕਿ ਉਹਨਾਂ ਨੇ ਕਮਿਸ਼ਨ ਨਹੀਂ ਲਏ, ਉਹਨਾਂ ਨੇ ਪਰਸੈਂਟੇਜਾਂ ਨਹੀਂ ਲਈਆਂ, ਉਹਨਾਂ ਦੇ ਅਦਾਰਿਆਂ ਦੇ ਵਿੱਚ ਸਿਫਾਰਸ਼ੀ ਲੋਕ ਨਹੀਂ ਬੈਠੇ ਸੀ। ਸਾਡੇ ਹਰ ਅਦਾਰੇ ਦੇ ਵਿੱਚ ਸਿਫਾਰਸ਼ੀ ਬੰਦਾ ਬੈਠਾ। ਕੋਈ ਇੰਜੀਨੀਅਰ ਲਾ ਲਓ ਇੱਥੇ, ਜਿਹੜਾ ਬੰਦਾ ਜਿਹਨੇ ਕੋਈ ਕੰਮ ਦੀ ਚੀਜ਼ ਯਾਦ ਕੀਤੀ ਹੋਏਗੀ। ਕਿਸੇ ਰੋਡ 'ਤੇ ਚਲੇ ਜਾਓ, ਜਿੰਨੇ ਵੀ ਰਾਊਂਡ ਅਬਾਊਟ ਚੌਕ ਬਣੇ ਹੋਏ ਆ ਇਹ ਉਹ ਸਭ ਗਲਤ। ਸਟੀਲ ਪੁਲ ਲਾਏ ਆ, ਸਟੀਲ ਦੇ ਫਜ਼ੂਲ ਲਾਏ ਆ। ਇੰਨਾ ਬਜਟ ਗੌਰਮੈਂਟ ਦਾ ਜਿਹੜਾ ਉੱਥੇ ਬਰਬਾਦ ਕੀਤੇ ਹੋਏ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਸ ਮਤਲਬ ਕਰਪਸ਼ਨ ਦਾ ਇਹ ਮਿਆਰ ਆ। ਉਹ 32-34% ਅਦਾਰਾ ਲੈ ਜਾਂਦਾ, ਉਹਦੇ 'ਚ ਬੈਠੇ ਲੋਕ, ਉਹ ਕੋਈ ਚੀਫ ਇੰਜੀਨੀਅਰ ਦੀ ਸੂਰਤ ਦੇ ਵਿੱਚ, ਕੋਈ ਐਕਸੀਅਨ ਦੀ ਸੂਰਤ ਦੇ ਵਿੱਚ, ਕੋਈ ਸਬ ਇੰਜੀਨੀਅਰ ਦੀ ਸੂਰਤ ਦੇ ਵਿੱਚ, ਕੋਈ ਕਲਰਕ, ਕੋਈ ਉਰੇ ਪਰੇ ਅਮਲਾ ਜਿਹੜਾ ਨਾ ਉਹ 32% ਲੈ ਗਿਆ ਮੇਰੇ ਤੋਂ। 68% ਦੇ ਵਿੱਚ ਮੈਂ ਕੀ ਕਰਨਾ? ਮੈਂ ਰੋਡ ਦੇ ਉੱਤੇ ਜ਼ਾਹਿਰ ਜੀ ਗੱਲ ਆ, ਲੋਕੀ ਲੈ ਕੇ ਪਾਣੀਆਂ ਕਾਲਾ ਕਰ ਦੇਣਾ। ਚਲੋ ਬਈ ਉੱਤੇ ਥੋੜੀ ਬਜਰੀ ਸਿੱਟ ਕੇ ਤੇ ਜਾਣ ਦਿਓ, 2 ਸਾਲਾਂ ਬਾਅਦ 6 ਮਹੀਨਿਆਂ ਬਾਅਦ ਫਿਰ ਟੁੱਟੂਗਾ, ਫਿਰ ਨਵੀਂ ਰਿਪੇਅਰ ਮੈਂਟੀਨੈਂਸ ਦਾ ਬਿੱਲ ਨਿਕਲੂਗਾ, ਫਿਰ ਲੈ ਲਵਾਂਗੇ। ਇੱਥੇ ਇਹ ਸਿਸਟਮ ਚੱਲ ਰਿਹਾ। ਜਿੰਨੀਆਂ ਬਿਲਡਿੰਗਾਂ ਇਸ ਤਰ੍ਹਾਂ ਬਣਦੀਆਂ, ਹਰ ਕਮਿਸ਼ਨ ਵਾਲੇ ਬੰਦੇ ਨੇ ਆਪਣਾ ਜਿਹੜਾ ਨਾ ਕਮਿਸ਼ਨ ਲੈਣਾ ਹੁੰਦਾ। ਕਮਿਸ਼ਨ ਉਹਦਾ ਅਵਲੀਨ ਤਰਜੀਹ ਹੁੰਦੀ ਆ। ਅੱਛਾ, ਪਾਕਿਸਤਾਨ ਦੇ ਵਿੱਚ ਦੂਸਰੀ ਬੜੀ ਗੱਲ ਇਹ ਹੈ ਕਿ ਉਹ ਕਹਿੰਦੇ ਜੀ ਕੰਟਰੈਕਟਰ ਜਾਂ ਇੱਕ ਠੇਕੇਦਾਰ ਹੁੰਦਾ ਨਾ, ਉਹਦੀ ਬੜੀ ਇੱਜ਼ਤ ਹੁੰਦੀ ਆ ਬਾਕੀ ਮੁਲਕਾਂ ਦੇ ਵਿੱਚ ਜਾਓ ਨਾ, ਕਿਉਂਕਿ ਉਹਨੇ 10 ਬੰਦਿਆਂ ਨੂੰ ਰੋਜ਼ਗਾਰ ਦਿੱਤੇ ਹੁੰਦਾ। ਸਾਡਾ ਮੁਲਕ ਆ, ਇੱਥੇ ਦੂਰੋਂ ਹੀ ਖਹਿਣਗੇ 100 ਕੰਜਰੀਆਂ ਮਰਤੀਆਂ ਤੋਂ ਇੱਕ ਨਰਸ ਪੈਦਾ होती है, 100 ਨਰਸੇ ਮਰਤੀਆਂ ਤੋਂ ਇੱਕ ਠੇਕੇਦਾਰ ਪੈਦਾ ਹੁੰਦਾ ਹੈ। ਇੱਥੇ ਇਹ ਸੋਚ ਆ, ਮਤਲਬ ਠੇਕੇਦਾਰ ਨੂੰ ਕਰਪਟ ਕਹਿੰਦੇ ਆ, ਲੇਕਿਨ ਉਹ ਅਦਾਰਿਆਂ ਦੇ ਵਿੱਚ ਬੈਠੇ ਲੋਕ ਜਿਹੜੇ ਉਹਨਾਂ ਨੂੰ ਕਰਪਟ ਬਣਾਉਂਦੇ ਆ, ਉਹਨਾਂ ਨੂੰ ਕੋਈ ਕੁਛ ਕਹਿੰਦਾ ਹੈਗਾ। ਉਹ ਹਾਜੀ ਸਾਹਿਬ ਹੁੰਦੇ ਆ, ਉਹ ਮਸਜਿਦ ਦੀ ਪਹਿਲੀ ਸਾਫ ਦੇ ਵਿੱਚ ਨਮਾਜ਼ ਪੜ੍ਹ ਰਹੇ ਹੁੰਦੇ ਆ। ਉਹਨਾਂ ਦੇ ਬੱਚੇ ਵੀ ਬੜੇ ਅੱਛੇ ਅੰਦਾਜ਼ ਨਾਲ ਬੜੇ ਸਲੀਕਾਮੰਦ ਆਪਣੇ ਆਪ ਨੂੰ, ਹਾਲਾਂਕਿ ਹੁੰਦੇ ਨਹੀਂ, ਉਹ ਬਾਅਦ ਵਿੱਚ ਉਹੀ ਉਹਨਾਂ ਦਾ ਪਿਓ ਹੁੰਦਾ ਜਿਹਨੂੰ ਖੱਲੇ ਮਾਰਦੇ ਆ ਆਖਰੀ ਉਮਰ ਦੇ ਵਿੱਚ, ਜੋ ਦਰਵਾਜ਼ੇ ਦੇ ਬਾਹਰ ਠੁੱਡੇ ਮਾਰ ਕੇ ਕੱਢਦੇ ਆ। ਅਤੇ ਉਹ ਜਿਹੜਾ ਨਾ ਇਸ ਤਰ੍ਹਾਂ ਕਹਿਣਗੇ, ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਠੇਕੇਦਾਰ ਇਸ ਮੁਲਕ ਦੇ ਵਿੱਚ ਜਿਹੜਾ ਨਾ ਉਹ ਗਲਤ ਬੰਦਾ ਠੇਕੇਦਾਰ ਆ। ਮੈਂ ਬੜੇ ਬੰਦੇ ਦੇਖੇ ਜਿਹੜੇ ਕਹਿੰਦੇ ਜੀ ਠੇਕੇਦਾਰ ਉਹ ਗਲਤ ਕੰਮ। ਉਹ ਵੀ ਯਾਰ 100 ਰੁਪਏ ਦੇ ਵਿਕਣ ਵਾਲੇ ਲੋਕ ਉਹ ਵੀ ਇਹ ਗੱਲ ਕਰਦੇ।
ਹੁਣ ਅਗਰ ਮੈਂ ਇੱਕ ਕੰਮ ਮੈਨੂੰ ਅਲਾਟ ਹੋ ਗਿਆ, ਫਰਜ਼ ਕੀਤਾ, ਮੇਰਾ ਗੌਰਮੈਂਟ ਦੇ ਅਦਾਰੇ ਦੇ ਵਿੱਚ ਬੈਠੇ ਲੋਕਾਂ ਤੋਂ ਸਵਾਲ ਆ ਕਿ ਅੱਲਾ ਦੇ ਬੰਦਿਓ, ਮੈਨੂੰ ਅਗਰ ਇੱਕ ਕੰਮ ਮਿਲ ਗਿਆ, ਉਹਦੇ ਵਿੱਚ 68 ਰੁਪਏ ਮੈਂ ਕਿੱਥੇ ਕਿੱਥੇ ਲਾਣੇ ਆ? ਤੁਸੀਂ 32 ਰੁਪਏ ਕਿਹੜੀ ਸ਼ਾਇਦ ਮੇਰੇ ਤੋਂ ਖਾਣੇ ਆ? ਕਿ ਤੁਸੀਂ ਤਨਖਾਹ ਨਹੀਂ ਲੱਭਦੀ ਤੁਹਾਨੂੰ, ਤੁਸੀਂ ਯਤੀਮ ਆ, ਤੁਸੀਂ ਕੋਈ ਕੀ ਕਹਿੰਦੇ ਆ, ਤੁਹਾਡੀ ਮਾਂ ਮਰ ਗਈ ਆ, ਤੁਹਾਡੀ ਕੋਈ ਲੱਤ ਟੁੱਟ ਗਈ ਆ, ਕਿਸ ਬੇਸ ਤੇ ਲੈਣੇ ਆ? ਔਰ ਅਗਰ ਮੈਂ ਉਹ ਨਹੀਂ ਦੇਵਾਂਗਾ, ਮੇਰੀ ਜਿੰਨੀ ਕੋਈ ਇਨਵੈਸਟਮੈਂਟ ਹੋਣੀ ਆ ਉਹਨੂੰ ਉੱਥੇ ਉਹ ਸਾਲਾਂ ਰੋਲ ਸਕਦੇ ਆ। ਈਵਨ ਇੱਕ ਬੰਦਾ ਇਸ ਤਰ੍ਹਾਂ ਧਮਕੀ ਦਿੰਦਾ ਸੀ, ਹੁਣ ਤਾਂ ਖੈਰ ਮੈਂ ਇਹ ਕੰਮ ਹੀ ਛੱਡ ਦਿੱਤਾ। ਉਹ ਕਹਿੰਦਾ ਹੁੰਦਾ ਸੀ, ਤੈਨੂੰ ਮੈਂ ਇੰਨਾ ਜ਼ਲੀਲ ਕਰੂੰਗਾ ਕਿ ਤੇਰੀਆਂ 7 ਨਸਲਾਂ ਯਾਦ ਰੱਖੂੰਗੀਆਂ। ਮੇਰਾ ਪੁੱਤਰ, ਇਸ ਮੁਲਕ ਦਾ ਕਾਨੂੰਨ ਠੀਕ ਹੁੰਦਾ ਨਾ, ਜਾਂ ਇਸ ਮੁਲਕ ਦੀਆਂ ਅਦਾਲਤਾਂ ਜਾਂ ਕੋਈ ਹੋਰ ਨਿਜ਼ਾਮ ਠੀਕ ਹੁੰਦਾ ਨਾ, ਤਾਂ ਤੇਰੀਆਂ 7 ਨਸਲਾਂ ਮੈਨੂੰ ਯਾਦ ਰੱਖਦੀਆਂ। ਫਿਰ ਤੂੰ ਕਹਿ ਸਕਦਾ ਸੀ ਵੀ 100 ਨਰਸਾਂ ਮਰਦੀਆਂ ਤਾਂ ਇੱਕ ਠੇਕੇਦਾਰ ਬਣਦਾ। ਠੀਕ ਹੈ ਨਾ? ਫਿਰ ਤੈਨੂੰ ਮੈਂ ਦੱਸਦਾ, ਜਦੋਂ ਇਸ ਮੁਲਕ 'ਚ ਨਾ ਕਾਨੂੰਨ ਆ, ਨਾ ਕੋਈ ਅਦਾਲਤ ਆ, ਨਾ ਕੋਈ ਕਚਹਿਰੀ ਆ, ਸਭ ਡਰਾਮੇਬਾਜ਼ ਚੁੱਤੂ ਚੋਰ ਆਪਣੇ ਆਪ ਨੂੰ ਇਸ ਮੁਲਕ ਦੇ ਮੁਹਾਫਜ਼, ਇਸ ਮੁਲਕ ਦੇ ਖੈਰ ਖਾਹ ਕਹਿੰਦੇ ਆ, ਅਤੇ ਉੱਥੇ ਫਿਰ ਇਹੀ ਹੁੰਦਾ। ਉੱਥੇ ਹੋਰ ਕੀ ਹੋਣਾ?